ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਤੁਸੀਂ ਕੋਈ ਸਲਾਹ ਲੈਣੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਸਿੰਘ ਨਾਗਰਾ, ਰੋਜ਼ਵਿਲ, ਚਰਨ ਸਿੰਘ, ਸੁਖਵਿੰਦਰ ਧਾਲੀਵਾਲ, ਐਰੀਜ਼ੋਨਾ ਤੋਂ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ, ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਬਿਹਾਰ ਦੀ ਰਾਜਨੀਤੀ ਤੋਂ। ਬਿਹਾਰ ਦੇ ਵਿੱਚ ਕਹਿੰਦੇ ਨਿਤਿਸ਼ ਬਚ ਗਿਆ। ਫਲੋਰ ਟੈਸਟ ਦੇ ਵਿੱਚ ਸ਼ਾਇਦ ਸਰਕਾਰ ਨੇ ਬਹੁਮਤ ਸਾਬਤ ਕਰ ਹੀ ਦਿੱਤਾ ਜੀ। ਦੇਖੋ, ਬਹੁਮਤ ਸਾਬਤ ਕਰ ਦਿੱਤਾ ਜੀ, ਪਰ ਇਸ ਬਹੁਮਤ ਸਾਬਤ ਕਰਨ ਦੇ ਵਿੱਚ ਜਿਹੜਾ ਅਸੀਂ ਨੀਤਿਸ਼ ਵੇਖਿਆ ਅੱਜ, ਮੈਂ ਖਾਸ ਤੌਰ ਤੇ ਜੇ ਕਹਾਂ ਤੇ ਮੈਂ ਉਹ ਨੀਤਿਸ਼ ਵੇਖਿਆ ਜਿਹੜਾ ਬਿਲਕੁਲ ਹਾਰਿਆ, ਹੰਬਿਆ, ਸਮਝੌਤਾਵਾਦੀ ਤੇ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਸਿਧਾਂਤਹੀਨ, ਜਿਹਦਾ ਕੋਈ ਸਿਧਾਂਤ ਨਹੀਂ, ਉਹ ਨੀਤਿਸ਼ ਨਜ਼ਰ ਆਇਆ। ਮੈਂ ਨੀਤਿਸ਼ ਨੂੰ ਉਸ ਦੌਰ 'ਚ ਵੀ ਵੇਖਿਆ ਜਦੋਂ ਇੱਕ ਰੇਲ ਹਾਦਸੇ ਤੋਂ ਬਾਅਦ ਅਸਤੀਫਾ ਦਿੱਤਾ ਸੀਗਾ। ਮੈਂ ਨੀਤਿਸ਼ ਨੂੰ ਉਸ ਜ਼ਮਾਨੇ 'ਚ ਵੀ ਮਤਲਬ ਕਿ ਵੇਖਿਆ ਸੀ ਜਿਸ ਵੇਲੇ ਇਹ ਸਮਝੌਤਾ ਨਹੀਂ ਸੀ ਕੀਤਾ ਤੇ 7 ਦਿਨਾਂ ਬਾਅਦ ਫਲੋਰ ਟੈਸਟ 'ਚੋਂ ਫੇਲ ਹੋ ਗਿਆ ਸੀ। ਮਤਲਬ ਕਿ ਫਲੋਰ ਟੈਸਟ ਸਮਝੌਤਾ ਨਹੀਂ ਸੀ ਕੀਤਾ। ਉਸ ਵੇਲੇ ਵੀ ਕਾਂਗਰਸ ਅੱਡ ਲੜ ਰਹੀ ਸੀਗੀ, ਲਾਲੂ ਯਾਦਵ ਅੱਡ ਸੀਗਾ, ਤਾਂ ਮਤਲਬ ਕਿ ਕਿਸੇ ਨਾਲ ਸਮਝੌਤਾ ਨਹੀਂ ਕੀਤਾ, ਸਮਝੌਤਾਵਾਦੀ ਨਹੀਂ ਹੋਇਆ, ਸਰਕਾਰ ਨਹੀਂ ਸੀ ਬਣਾ ਸਕਿਆ। ਤਾਂ ਕਹਿਣ ਦਾ ਮਤਲਬ ਇਹ ਹੋ ਕਿ ਅੱਜ ਦਾ ਨੀਤਿਸ਼ ਮੈਂ ਤੇ ਬਹੁਤ ਹੋਰ ਹੀ ਤਰ੍ਹਾਂ ਦਾ ਵੇਖਿਆ, ਜਿਹਦੇ ਕੋਲ ਕੁਛ ਨਹੀਂ ਸੀ। ਬਲਕਿ ਅੱਜ ਸਾਰੀ ਜੇ ਤੁਸੀਂ ਕਾਰਵਾਈ ਨੂੰ ਵੇਖੋਗੇ, ਬਾਚੋਗੇ ਤਾਂ ਤੇਜਸਵੀ ਨੇ ਵੱਟ ਕੱਢ ਦਿੱਤੇ ਇਹਦੇ। ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਆਪੇ ਸਾਨੂੰ ਆਖਿਆ ਕਿ ਭਾਜਪਾ ਨੂੰ ਰੋਕਣਾ ਤੇ ਆਪ ਹੁਣ ਤੂੰ ਭੱਜ ਚੱਲਿਆ, ਕੋਈ ਗੱਲ ਨਹੀਂ, ਉਹਨੇ ਕਿਹਾ ਤੇਰਾ ਭਤੀਜਾ ਰੋਕ ਕੇ ਵਿਖਾਏਗਾ ਬਿਹਾਰ 'ਚ। ਫਿਰ ਉਹਨੇ ਇੱਥੋਂ ਤੱਕ ਕਿਹਾ, ਮੈਂ ਕਿਹਾ ਮੈਂ ਤੈਨੂੰ ਨੌਕਰੀਆਂ ਦਾ ਕਿਹਾ ਤੇ ਤੂੰ ਪਤਾ ਉਹ ਕੀ ਕਿਹਾ ਸੀ, ਬੋਲ ਜਵਾਬ ਦੇ ਕਿ ਪੈਸਾ ਤੇਰੇ ਪਿਓ ਤੋਂ ਲਏਗਾ ਤੂੰ ਇੰਨਾ, ਜੇ ਸਰਕਾਰੀਆਂ ਨੌਕਰੀਆਂ ਦੇਵਾਂਗੇ। ਕਹਿੰਦਾ ਦਿੱਤੀਆਂ ਨਾ। ਮਤਲਬ ਕਿ ਤੇਜਸਵੀ ਨੇ ਆਪਣੇ ਆਪ ਨੂੰ ਬਿਹਾਰ ਦੀ ਜਨਤਾ ਦੇ ਸਾਹਮਣੇ ਇੱਕ ਬਦਲ ਵਜੋਂ ਪੇਸ਼ ਕਰ ਦਿੱਤਾ ਕਿ ਨੀਤਿਸ਼ ਠੀਕ ਹੈ, ਨੀਤਿਸ਼ ਤੁਹਾਡੇ ਬਈ ਦਿਲਾਂ ਤੇ ਲੰਬਾ ਸਮਾਂ ਰਾਜ ਕਰਦਾ ਰਿਹਾ। ਇੱਕ ਗੱਲ ਵੀ ਹੈਗੀ ਆ ਪ੍ਰਵੀਨ ਜੀ, ਪਰਿਵਾਰਵਾਦ ਤੋਂ ਬਚਿਆ ਰਿਹਾ ਨੀਤਿਸ਼, ਕੋਈ ਉਹਦੇ ਤੇ ਦੁੱਕੀ ਦਾ ਇਲਜ਼ਾਮ ਨਹੀਂ ਹੈਗਾ। ਪਰ ਗੱਲ ਇਹ ਕਿ ਸੱਤਾ ਮੋਹ 'ਚ ਬਹੁਤ ਜ਼ਿਆਦਾ ਫਸ ਗਿਆ, ਸੱਤਾ ਮੋਹ ਉਹਨੂੰ ਲੈ ਕੇ ਬੈਠ ਗਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਨੀਤਿਸ਼ ਬਿਲਕੁਲ ਫਲੋਰ ਟੈਸਟ ਦੇ ਵਿੱਚ ਪਾਸ ਹੋ ਗਿਆ, 129 ਇਹਦੇ ਹੱਕ 'ਚ ਆਏ। ਹਾਲਾਂਕਿ 3 RJD ਦੇ ਵੀ ਤੋੜ ਕੇ ਲੈ ਗਏ ਇਹ। ਵੈਸੇ ਤੇ ਭੜਥੂ ਪਿਆ ਹੋਇਆ ਸੀਗਾ। ਕੱਲ ਇਹਨਾਂ ਦੇ ਵਿਧਾਇਕ ਜਿਹੜੇ ਲੱਭੇ ਨਹੀਂ, 5-7 ਵਿਧਾਇਕ ਜਿਹੜੇ ਇਹਨਾਂ ਦੇ ਵੀ ਫਰਲੋ ਮਾਰ ਗਏ ਸਨ। ਕਿਸੇ ਨੂੰ ਝਾਰਖੰਡ ਤੋਂ ਲੱਭ ਕੇ ਲਿਆਂਦਾ, ਸਰਕਾਰਾਂ ਜੋ ਸੀਗੀਆਂ। ਚਲੋ ਇਹਨਾਂ ਨੇ ਆਪਦਾ ਸੂਤ ਕਰ ਲਿਆ, ਸਾਮ ਦਾਮ ਦੰਡ ਭੇਦ ਸਭ ਕੁਛ ਇਹਨਾਂ ਨੇ ਕੀਤਾ ਉੱਥੇ। ਪਰ ਗੱਲ ਇਹ ਆ ਕਿ ਹੁਣਾ ਤੇ ਇਹੋ ਹੀ ਸੀਗਾ ਕਿ ਫਲੋਰ ਟੈਸਟ ਦੇ ਵਿੱਚ ਡਿੱਗਣਾ ਸੀ ਜਾਂ ਬਚਣਾ ਸੀਗਾ। ਨੀਤਿਸ਼ ਬਚ ਗਿਆ, ਪਰ ਨੀਤਿਸ਼ ਦੀ ਜਿਹੜੀ ਉੱਥੇ ਖੱਲ ਲਾਈ ਆ ਤੇਜਸਵੀ ਨੇ, ਜੋ ਗੱਲਾਂ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਇਹ ਨੀਤਿਸ਼ ਬੋਲ ਰਿਹਾ ਸੀਗਾ, ਇਹ ਤੇ ਮਤਲਬ ਕਿ ਜਵਾਬ ਜਿੱਦਾਂ ਨੇ ਜਵਾਬ ਦੇ ਵਿੱਚ ਸ਼ਬਦ ਹੀ ਥੋੜ ਰਹੇ ਸਨ। ਐਡਾ ਵੱਡਾ ਲੀਡਰ ਹੋਵੇ, ਪੁਰਾਣਾ ਲੀਡਰ ਹੋਵੇ, ਤਾਂ ਕਹਿਣ ਦਾ ਮਤਲਬ ਇਹ ਹੈ ਕਿ ਨੀਤਿਸ਼ ਨੇ ਠੀਕ ਹੈ ਸੱਤਾ ਹਾਸਲ ਕਰ ਲਈ ਹੈ, ਪਰ ਬਹੁਤ ਕੁਝ ਗਵਾ ਦਿੱਤਾ, ਬਹੁਤ ਕੁਝ ਗਵਾ ਦਿੱਤਾ। ਤਾਂ ਖੈਰ
ਚਲੋ ਨਿਤਿਸ਼ ਵਾਲਾ ਤਾਂ ਕੰਮ ਨਿਬੜ ਗਿਆ ਇੱਕ ਵਾਰੀ, ਪਰ ਮੈਨੂੰ ਵੀ ਲੱਗਦਾ ਕਿ ਨਿਤਿਸ਼ ਕੋਈ ਬਹੁਤਾ ਲੰਬਾ ਹੁਣ ਇੱਥੇ ਬਿਹਾਰ ਦੇ ਵਿੱਚ ਹੈਗਾ। ਇਹ ਸਰਕਾਰ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਕੋਈ ਏਡਾ ਇਹ ਨਹੀਂ ਹੈਗਾ ਕਿ ਇਹਨਾਂ ਦੇ ਕੋਲ ਬਹੁਤ ਵੱਡਾ ਮੈਜੋਰਟੀ ਦਾ ਤਾਮਝਾਮ ਆ। ਛੋਟੀ ਆ ਮੈਜੋਰਟੀ ਤਾਂ ਕੋਈ ਵੱਡੀ ਗੱਲ ਨਹੀਂ ਹੈ, ਪਰ ਇਸ ਤੋਂ ਅਗਲੀ ਜਿਹੜੀ ਗੱਲ ਆ ਕਿ ਇਹਨਾਂ ਨੇ 2-3 ਬੰਦੇ ਜਿਹੜੇ ਲਿਆਂਦੇ ਆ, ਉਹ ਇਸ ਤਰ੍ਹਾਂ ਲਾਲਚ ਦੇ ਕੇ, ਬਾਹੂਬਲੀ ਹੈਗਾ, ਇੱਕ ਅਨੰਤ ਸਿੰਘ ਹੈਗਾ, ਇੱਕ ਆਨੰਦ ਮੋਹਨ ਦਾ ਮੁੰਡਾ ਸੀਗਾ, ਉਹ ਉਹਨਾਂ ਦੀਆਂ ਮਤਲਬ ਕਿ ਘਰ ਵਾਲੀਆਂ ਨੂੰ ਦੇ ਕੇ ਟਿਕਟਾਂ ਆਖਿਆ ਵੀ ਚਲੋ ਤੁਹਾਨੂੰ ਉੱਥੇ ਲੋਕ ਸਭਾ ਦਾ ਲੜਾ ਦਿਆਂਗੇ। ਏਦਾਂ ਜੋੜ ਤੋੜ ਕਰਕੇ ਵੀ ਇਹਨਾਂ ਨੇ ਜਿਹੜੇ ਉਹਨਾਂ ਦੇ ਬੰਦੇ ਖਿੱਚੇ ਆ, ਯਾਨੀ ਇਹਨਾਂ ਨੇ ਸਾਰਾ ਕੁਝ ਕੀਤਾ। ਪਰ ਓਵਰਆਲ ਮੈਂ ਇਹ ਗੱਲ ਕਹੂੰਗਾ ਕਿ ਤੇਜਸਵੀ ਨੇ ਇਸ ਸਾਰੇ ਘਟਨਾਕ੍ਰਮ ਚੋਂ ਪਾਇਆ, ਤੇ ਜੇ ਕਿਸੇ ਨੇ ਸਭ ਤੋਂ ਜ਼ਿਆਦਾ ਗਵਾਇਆ ਤੇ ਉਹ ਨਿਤਿਸ਼ ਆ। ਜੀ ਮਿੰਟ ਜੀ, ਤਾਂ ਆਪਾਂ ਉਦੋਂ ਵੀ ਗੱਲਾਂ ਕਰਦੇ ਹੁੰਦੇ ਸੀਗੇ ਵੀ ਜਦੋਂ ਇਹਨਾਂ ਨੇ ਪਾਲਾ ਬਦਲਿਆ ਸੀਗਾ ਕਿ ਬਿਹਾਰ ਦੀ ਜਿਹੜੀ ਜਨਤਾ ਉਹ ਹੁਣ ਇਸ ਪੋਲਿਟਿਕਸ ਤੋਂ ਤੰਗ ਆ ਚੁੱਕੀ ਹੈ, ਖਾਸ ਕਰਕੇ ਨਿਤਿਸ਼ ਦੀ ਪੋਲਿਟਿਕਸ ਤੋਂ, ਪਾਲਾ ਬਦਲਣ ਵਾਲੀ ਤੋਂ। ਖੈਰ, ਤੇ ਮਿੰਟ ਜੀ, ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਜਾਰੀ ਹੈ ਜੀ, ਵੱਡੀ ਮੀਟਿੰਗ ਜਾਰੀ ਹੈ। ਕੋਈ ਸਿੱਟੇ ਤੇ ਪਹੁੰਚੀ ਮੀਟਿੰਗ ਕਿ ਨਹੀਂ? ਦੇਖੋ 5 ਵਜੇ ਦੇ ਬੈਠੇ ਨੇ ਮੀਟਿੰਗ ਤੇ, 5:30 ਦਾ ਟਾਈਮ ਸੀਗਾ, ਤੇ ਹੁਣ ਇੰਡੀਆ 'ਚ 9:43-45 ਹੋ ਗਏ ਨੇ, ਯਾਨੀ 9:45 ਦਾ ਟਾਈਮ ਹੋ ਗਿਆ। ਪਿੱਛੋਂ ਗੱਲਾਂ ਤੇ ਜ਼ਰੂਰ ਨਿਕਲ ਕੇ ਆ ਰਹੀਆਂ ਨੇ ਕਿ ਕਿਸਾਨ ਆਗੂ ਅੜੇ ਪਏ ਨੇ ਇਸ ਗੱਲ ਤੇ ਕਿ ਜੋ ਮੋਦੀ ਸਾਹਿਬ ਨੇ ਬਤੌਰ ਮੁੱਖ ਮੰਤਰੀ ਹੁੰਦੇ ਆ MSP ਤੇ ਫਾਰਮੂਲਾ ਲਿਆਂਦਾ ਸੀਗਾ, ਡਰਾਫਟ ਲਿਆਂਦਾ ਸੀ ਜਿਹੜਾ, ਉਹਨੂੰ ਲਾਗੂ ਕਰ ਦਿਓ, ਗੱਲ ਹੀ ਖਤਮ ਆ। ਇਹ ਇੱਥੇ ਕੋ ਅੜੇ ਆ ਤੇ ਕੇਂਦਰੀ ਮੰਤਰੀ ਇਹ ਗੱਲ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਕਮੇਟੀ ਬਣਾ ਲਓ ਤੇ ਕਮੇਟੀ 'ਚ ਜਿਹੜੇ ਮਰਜ਼ੀ ਬੰਦੇ ਪਾ ਲਓ। ਹੋਇਆ ਤੇ ਅੱਗੇ ਵੀ ਇਸ ਤਰ੍ਹਾਂ ਹੀ ਸੀ ਨਾ, ਕਮੇਟੀ ਦਾ ਐਲਾਨ ਹੋਇਆ, ਕਮੇਟੀ ਦਾ ਗਠਨ ਹੋਇਆ, ਪਰ ਕਮੇਟੀ ਦੇ ਵਿੱਚ ਇਹਨਾਂ ਨੇ ਆਪਣੇ ਬੰਦੇ ਪਾ ਲਏ, ਕਿਸਾਨ ਆਗੂਆਂ ਨੇ ਇੱਕ ਤਰ੍ਹਾਂ ਨਾਲ ਉਹਦੇ ਤੋਂ ਪੱਲਾ ਝਾੜ ਲਿਆ। ਹੁਣ ਇੱਕ ਪਾਸੇ ਗੱਲ ਚੱਲ ਰਹੀ ਆ, ਦੂਸਰੇ ਪਾਸੇ ਕਿੱਲਿਆ, ਇੱਕ ਪਾਸੇ ਗੱਲ ਦੂਜੇ ਪਾਸੇ ਕਿੱਲਿਆ। ਹੁਣ ਇਹ ਜਿਹੜੀ ਮੀਟਿੰਗ ਆ, ਜਿਵੇਂ ਹੀ ਇਹ ਬੇਸਿੱਟਾ ਐਲਾਨੀ ਗਈ ਜੀ, 10 ਵਜੇ 11 ਵਜੇ 12 ਵਜੇ ਜਿੰਨੇ ਮਰਜ਼ੀ, ਤਾਂ ਜੇ ਬੇਸਿੱਟਾ ਰਹਿੰਦੀ ਆ, ਬੇਸਿੱਟਾ ਐਲਾਨੀ ਜਾਂਦੀ ਹੈ, ਨਾਲ ਦੀ ਨਾਲ ਟਰੈਕਟਰਾਂ ਦੇ ਸ਼ਿਕਾਟ ਪੈ ਜਾਣੇ ਆ। ਉਹ ਬਿਲਕੁਲ ਤਿਆਰ ਖਲੋਤੇ ਨੇ ਜੀ, ਤੇ ਉਹ ਸ਼ਿਕਾਟ ਜਦੋਂ ਪੈਣਗੇ ਦਿੱਲੀ ਨੂੰ, ਤੇ ਰਾਹ ਦੇ ਵਿੱਚ ਐਤਕੀ ਉਹਨਾਂ ਨੇ ਨੀਮ ਫੌਜੀ ਦਸਤੇ ਪਹਿਲਾਂ ਹੀ ਲਾਤੇ ਆ। 4-4 5-5 ਲੇਅਰ ਦੀ ਉਹਨਾਂ ਨੇ ਕਹਿ ਲਓ ਕਿ ਕੀਤੀ ਹੋਈ ਆਪਣੀ ਕਿਲੇਬੰਦੀ ਪੂਰੀ। ਬਲੇਡ ਨੁਮਾ ਤਾਰਾਂ ਤੋਂ ਲੈ ਕੇ ਸੀਮੈਂਟਡ ਦੀਵਾਰਾਂ ਤੱਕ ਬਹੁਤ ਕੁਛ ਆ। ਭੇੜ ਤੈਅ ਆ, ਭੇੜ ਤੈਅ ਆ, ਉਹਦੇ ਚ ਹੁਣ ਵੇਖੋ ਕੀ ਹੁੰਦਾ ਕੀ ਨਹੀਂ ਹੁੰਦਾ। ਤਾਂ ਇਸੇ ਗੱਲ ਦਾ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਤੁੜਕੂ ਹੈਗਾ, ਕੇਂਦਰ ਵਾਲਿਆਂ ਨੂੰ ਵੀ, ਕਿ ਜੇ ਮੀਟਿੰਗ ਬੇਸਿੱਟਾ ਰਹੀ, ਇਹਨਾਂ ਨੇ ਚੱਲ ਪੈਣਾ ਦਿੱਲੀ ਨੂੰ, ਤੇ ਕਹਿ ਲਓ ਕਿ ਦਿੱਲੀ ਪਹੁੰਚ ਵੀ ਜਾਣਾ। ਤਾਂ ਉਸ ਤੋਂ ਬਾਅਦ ਫਿਰ ਕੁਝ ਚੀਜ਼ਾਂ ਜਿਹੜੀਆਂ ਉਹ ਰਾਜਨੀਤਿਕ ਤੌਰ ਤੇ ਹੋ ਸਕਦਾ ਕਿ ਸਹੀ ਨਾ ਰਹਿਣ, ਤੋਂ ਕੰਟਰੋਲ 'ਚ ਵੀ ਨਾ ਰਹਿਣ। ਸੋ ਇਸ ਕਰਕੇ ਇਹ ਮੀਟਿੰਗ ਜਿਹੜੀ ਆ ਉਹ ਅਹਿਮ ਹੋ ਜਾਂਦੀ ਹੈ। ਨਹੀਂ ਤੇ ਤੁਸੀਂ ਵੇਖੋ ਕਿ ਪਿਊਸ਼ ਗੋਇਲ ਹੋਰਾਂ ਦੇ ਕੋਲ ਜਾਂਦੇ ਹੁੰਦੇ ਸੀ ਕਿਸਾਨ ਆਗੂ, ਦਿੱਲੀ 'ਚ ਬੈਠੇ ਸੀ, ਤੇ ਕਦੇ ਪਿਊਸ਼ ਗੋਇਲ ਹੋਰੀ ਨਹੀਂ ਆਏ। 3 ਮੰਤਰੀ ਆ 4-5 ਦਿਨਾਂ 'ਚ ਦੂਜਾ ਫੇਰਾ ਇਹਨਾਂ ਦਾ। ਜੀ ਜੀ ਜੀ, ਹਾਂਜੀ, ਪਹਿਲਾਂ ਵੀ ਆਏ ਸੀ ਪੰਜਾਬ ਦੇ ਵਿੱਚ। ਆਹ ਪਹਿਲਾਂ ਮੀਟਿੰਗ ਹੋਈ ਆ ਜੀ 8 ਨੂੰ, ਤਾਂ ਹੁਣ ਫੇਰ। ਤਾਂ ਇਹ ਸਾਰਾ ਕੁਛ ਹੈ ਜਿਹੜਾ ਉਹ ਆਂਦੇ ਹੁੰਦੇ ਆ ਨਾ ਕਿ ਗਾਉਂ ਭਨਾਵੇ ਜੌਂ, ਇਹ ਹੁੰਦਾ ਜਿਹੜੀ ਗਰਜ ਹੁੰਦੀ ਹੈ ਨਾ ਗਾਉਂ, ਤਾਂ ਉਹ ਸਾਰਾ ਕੁਛ ਕਰਦੀ ਆ। ਬੀਰਬਲ ਨੇ ਵੀ ਕਿਹਾ ਸੀਗਾ ਨਾ ਕਿ ਕਹਿੰਦਾ ਜੀ ਸਭ ਤੋਂ ਵੱਡੀ ਗਰਜ ਹੀ ਹੁੰਦੀ ਆ। ਤਾਂ ਖੈਰ ਇਹਨਾਂ ਨੂੰ ਗਰਜ ਹੈ ਇਸ ਵੇਲੇ। ਪਰ ਜੇ ਆਪਾਂ ਵੇਖੀਏ ਖੱਟਰ ਸਰਕਾਰ ਨੂੰ, ਮਤਲਬ ਕਿ ਇੱਕ ਪਾਸੇ ਮੋਦੀ ਸਰਕਾਰ ਇੱਧਰ ਗੱਲਬਾਤ ਵੀ ਚਲਾ ਰਹੀ ਹੈ, ਪਰ ਦੂਸਰੇ ਪਾਸੇ ਖੱਟਰ ਸਰਕਾਰ ਸਾਰੇ ਇੰਤਜ਼ਾਮ ਕਰਕੇ ਬੈਠੀ ਆ। ਦਿੱਲੀ ਜਾਣ ਵਾਲੇ, ਦਿੱਲੀ ਤੋਂ ਆਉਣ ਵਾਲੇ ਲੋਕ ਬੜੇ ਖੱਜਲ ਹੋ ਰਹੇ ਨੇ ਪ੍ਰਵੀਨ, ਬਹੁਤ ਜ਼ਿਆਦਾ ਖੱਜਲ ਹੋ ਰਹੇ ਆ, ਬਹੁਤ ਜ਼ਿਆਦਾ। ਇਹ ਜਿਹੜੀਆਂ ਮੰਗਾਂ ਨੇ, ਇਹਨਾਂ ਨੂੰ ਮੰਨਣਾ ਵੀ ਜਿਹੜਾ ਉਹ ਸੌਖਾ ਨਹੀਂ ਹੈਗਾ ਜੀ। ਇਹ ਮੰਗਾਂ ਜਿਹੜੀਆਂ ਨੇ ਉਹ ਚਲੋ ਖੁਸ਼ ਮੰਗਾਂ ਤੇ ਮੰਨੀਆਂ ਜਾ ਸਕਦੀਆਂ ਨੇ, ਕੁਝ ਮੰਗਾਂ ਨਰਿੰਦਰ ਮੋਦੀ ਸਰਕਾਰ ਵਾਸਤੇ ਬਹੁਤ ਵੱਡਾ ਸੰਕਟ ਬਣ ਜਾਣਗੀਆਂ ਨਾ। MSP ਕਿਵੇਂ ਦੇਵੋਗੇ ਸਾਰੇ ਜੀ? ਉਹਦੇ ਲਈ ਤਾਂ ਫਿਰ ਤੁਹਾਨੂੰ ਘੱਟੋ ਘੱਟ 15 ਲੱਖ ਕਰੋੜ ਦਾ ਇੰਤਜ਼ਾਮ ਕਰਨਾ ਪਏਗਾ ਨਾ। ਇਹ ਖੜੇ ਪੈਰ
ਜੀ। ਤੇ ਇਹ ਤੇ ਮਤਲਬ ਕਿ ਅੱਗੇ ਕਰਜ਼ਾਈ ਹੋਏ ਪਏ ਨੇ। ਫਿਰ ਜੇ ਤੁਸੀਂ ਕਰਜ਼ਾ ਮਾਫ ਕਰਨਾ ਕਿਸਾਨ ਦਾ ਸਾਰਾ ਟੋਟਲ, ਜੀ। ਤੇ ਕੋਈ 12 ਲੱਖ ਕਰੋੜ ਰੁਪਈਆ ਚਾਹੀਦਾ ਤੁਹਾਨੂੰ। ਹੂੰ, ਕੁਛ ਬੰਦੇ ਆਪਣੇ ਕਹੀ ਜਾਂਦੇ ਵਪਾਰੀਆਂ ਦਾ ਕਰਜ਼ਾ ਮਾਫ ਕਰ, ਉਹ ਕਰਜ਼ਾ ਮਾਫ ਨਹੀਂ ਹੁੰਦਾ, ਉਹ ਹੂੰ, ਹੂੰ। ਕਾਰਪੋਰੇਟ ਦਾ। ਇਹ ਵੀ ਇੱਕ ਬਹੁਤ ਵੱਡਾ ਵਹਿਮ ਆ, ਗਫਲਤ ਆ। ਜੀ, ਜੀ। ਉਹ ਖਾਤਿਆਂ ਚੋਂ ਰਾਈਟ ਆਫ ਕਰਾ ਦਿੰਦੇ ਨੇ। ਹੂੰ, ਸਾਰਾ ਕਰਜ਼ਾ ਕਦੇ ਮਾਫ ਨਹੀਂ ਹੁੰਦਾ। ਇਹ ਤੋਂ ਗਾਂ ਫਿਰ ਕੇਸ ਚੱਲਦਾ, ਦੀਵਾਲੀਓ ਦਵੂਲੀ ਹੋ ਜਾਂਦੇ, ਜਾਂ ਜਿਹੜੇ ਭੱਜ ਭੁੱਜ ਜਾਂਦੇ ਹੇਰਾਫੇਰੀ ਕਰਕੇ ਬੈਂਕਾਂ ਤੇ ਮਾਰ ਜਾਂਦੇ ਆ, ਹੂੰ, ਹੂੰ, ਨੀਰਵ ਮੋਦੀ ਵਰਗੇ, ਉਹ ਹੈਗੇ ਨੇ ਠੱਗ। ਹੂੰ, ਪਰ ਉਹ ਹੁਣ ਇਸ ਗੱਲ ਤੋਂ ਆਪਾਂ ਲੱਗੀ ਕਿ 12 ਲੱਖ ਕਰੋੜ ਦਾ ਤੇ 15 ਲੱਖ ਕਰੋੜ ਦਾ ਖੜੇ ਪੈਰ ਤੁਸੀਂ ਵੇਖ ਲਓ ਕਿ ਕੋਈ 25-30 ਲੱਖ ਕਰੋੜ ਦਾ ਪੈਕੇਜ ਚਾਹੀਦਾ, ਜੀ। ਤਾਂ ਹੀ ਤੁਸੀਂ ਐਲਾਨ ਕਰੋਗੇ ਨਾ। ਹੂੰ, ਕਿਉਂਕਿ ਕਿਸਾਨਾਂ ਨੇ ਮੂੰਹ ਜ਼ਬਾਨੀ ਤਾਂ ਮੰਨਣਾ ਨਹੀਂ, ਉਹਨਾਂ ਕਹਿਣਾ ਨੋਟੀਫਿਕੇਸ਼ਨ ਜਾਰੀ ਕਰ। ਹੂੰ, ਹੂੰ। ਨੋਟੀਫਿਕੇਸ਼ਨ ਜਾਰੀ ਕਰ, ਤਾਂ ਨੋਟੀਫਿਕੇਸ਼ਨ ਹੁਣ ਜਾਰੀ ਤਾਂ ਜੇ ਕਰਨਗੇ ਤਾਂ ਫਿਰ ਪੈਸੇ ਦਾ ਇੰਤਜ਼ਾਮ ਵੀ ਤੇ ਪ੍ਰਵੀਨ ਜੀ ਜ਼ਰੂਰੀ ਹੈ ਨਾ। ਸੋ ਇਸ ਕਰਕੇ ਮੰਗਾਂ ਦੀ ਫਹਿਰਿਸਤ ਬੜੀ ਲੰਮੀ ਆ, ਪਰ ਗਰਾਰੀ ਇੱਥੇ ਜੜਨੀ ਆ। 2-3 ਮੰਗਾਂ ਨੇ। ਫਿਰ ਇਹ ਕਹਿੰਦੇ ਨੇ ਕਿ 60 ਸਾਲ ਤੋਂ ਬਾਅਦ ਵਾਲੇ ਕਿਸਾਨ ਮਜ਼ਦੂਰ ਦੀ ਪੈਨਸ਼ਨ ਲੱਗਣੀ ਚਾਹੀਦੀ 10,000 ਰੁਪਏ। ਤੁਸੀਂ ਸੋਚ ਕੇ ਵੇਖੋ ਕਿ ਜਿਸ ਮੁਲਕ ਦੀ 50 ਕਰੋੜ ਦੇ ਕਰੀਬ ਵਸੋਂ ਖੇਤੀ 'ਚ ਹੈ, ਹੂੰ, ਹੂੰ। ਜੇ ਐਸੀ ਸਕੀਮ ਲਿਆਉਣੀ ਹੈ ਵੈਲਫੇਅਰ ਦੀ, ਤਾਂ ਕਿੰਨੀ ਵੱਡੀ ਰਕਮ ਚਾਹੀਦੀ ਹੈ। ਤੁਸੀਂ ਸੋਚ ਕੇ ਵੇਖੋ। ਹੂੰ, ਤਾਂ 3 ਮੰਗਾਂ ਦੇ ਵਿੱਚ ਕਿੰਨਾ ਵੱਡਾ ਪ੍ਰਬੰਧ ਕਰਨਾ ਪਊਗਾ। ਮੈਨੂੰ ਨਹੀਂ ਲੱਗਦਾ ਕਿ ਭਾਰਤ ਸਰਕਾਰ ਇਹੋ ਜਿਹਾ ਪ੍ਰਬੰਧ ਖੜੇ ਪੈਰ ਕਰ ਸਕਦੀ ਹੈ। ਹੂੰ, ਹੂੰ, ਹੂੰ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਇਹਨਾਂ 3 ਮੰਗਾਂ ਚੋਂ ਸਹਿਮਤੀ ਕਿੱਥੇ ਬਣਦੀ ਹੈ, ਕਿਵੇਂ ਬਣਦੀ, ਕੀ ਰਾਹ ਨਿਕਲਦਾ। ਪਰ ਉਹ ਹੁਣ ਜਦੋਂ ਮੀਟਿੰਗ 'ਚ ਉੱਠਣਗੇ ਉਦੋਂ ਬਾਅਦ ਹੀ ਪਤਾ ਲੱਗੇਗਾ। ਜੀ। ਕੁਝ ਟਰੈਕਟਰ ਜਿਹੜੇ ਆ ਉਹ ਅੱਜ ਚੱਲ ਪਏ ਆ, ਕੁਝ ਚੱਲ ਪੈਣਗੇ। ਤੇ ਜੇ ਮੀਟਿੰਗ ਬੇਸਿੱਟਾ ਰਹੀ ਤੇ ਫਿਰ ਤੁਹਾਨੂੰ ਉਹੀ, ਜਿਸ ਤਰ੍ਹਾਂ ਅੱਗੇ ਕਿਸਾਨ ਅੰਦੋਲਨ ਆਪਾਂ ਵੇਖਿਆ, ਉਹੀ ਤੁਹਾਨੂੰ ਵਿਖਾਈ ਦੇਵੇਗਾ। ਇਹ ਤਾਂ ਸਾਫ਼ ਆ, ਸਪਸ਼ਟ ਆ। ਜੀ। ਹੁਣ ਉਹ ਕਿੰਨਾ ਚਿਰ ਚੱਲਦਾ ਹੈ, ਕਿਹੜੀਆਂ-ਕਿਹੜੀਆਂ ਮੰਗਾਂ ਤੇ ਸਹਿਮਤੀ ਬਣਦੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 3 ਕੁ ਮੰਗਾਂ ਐਸੀਆਂ ਨੇ ਹੂੰ, ਹੂੰ। ਜਿਨ੍ਹਾਂ ਤੇ ਕਿਤੇ ਨਾ ਕਿਤੇ ਗਰਾਰੀ ਫਸਦੀ ਹੈ। ਬਾਕੀ ਕੋਈ ਵੱਡੀਆਂ ਮੰਗਾਂ ਨਹੀਂ ਹੈਗੀਆਂ ਕੇਂਦਰ ਦੇ ਅੱਗੇ, ਜਿਵੇਂ ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਪੈਸੇ ਦੇਣੇ ਆ, ਕੇਸ ਵਾਪਸ ਕਰਨੇ ਆ, ਹੂੰ, ਬਿਜਲੀ ਸੋਧ ਬਿੱਲ ਆ ਗਿਆ, ਪਰਾਲੀ ਵਾਲਾ ਆ ਗਿਆ ਮੁੱਦਾ। ਉਹ ਕੋਈ ਵੱਡੀਆਂ ਗੱਲਾਂ ਨਹੀਂ ਆਈਆਂ ਕੇਂਦਰ ਅੱਗੇ, ਹੂੰ। ਉਹ ਚੁਟਕੀਆਂ ਦਾ ਕੰਮ ਆ। ਤਾਂ ਅਸਲੀ ਜਿਹੜੀ ਹੈ ਨਾ, ਕਿਉਂਕਿ ਕੱਲੀ ਮੰਗ ਮੰਨਣ ਨਾਲ ਗੱਲ ਨਹੀਂ ਨਾ ਮੰਨੀ, ਜੀ। ਇੱਥੇ ਤੁਹਾਨੂੰ ਬਹੁਤ ਵੱਡਾ ਫਿਰ ਪੈਸੇ ਦਾ ਤੇ ਤੰਤਰ ਦਾ ਪ੍ਰਬੰਧ ਕਰਨਾ ਪਊਗਾ। ਕਰਨਾ। ਤੁਹਾਨੂੰ ਇੱਕ ਬਹੁਤ ਵੱਡਾ ਤੰਤਰ ਬਣਾਉਣਾ ਪਊਗਾ ਐਮਐਸਪੀ ਵਾਸਤੇ, ਪੈਨਸ਼ਨ ਵਾਸਤੇ, ਜੀ, ਜੀ। ਇਹਨਾਂ ਸਾਰੀਆਂ ਚੀਜ਼ਾਂ ਵਾਸਤੇ। ਤੇ ਦੂਸਰੇ ਪਾਸੇ ਸਰਮਾਇਆ ਚਾਹੀਦਾ। ਹੂੰ। ਇਹ ਦਿੱਕਤ ਸ਼ਾਇਦ ਆਏਗੀ। ਬਾਕੀ ਦੇਖੋ ਇਲੈਕਸ਼ਨ ਦਾ ਮੌਸਮ ਹੈ, ਕਿਵੇਂ ਨਿਬੜਦੀ ਹੈ, ਕਿਸ ਤਰ੍ਹਾਂ ਨਿਬੜਦੀ ਹੈ, ਕਿਉਂਕਿ ਅੰਦੋਲਨ ਚੱਲੇਗਾ ਨਾਲ ਦੀ ਨਾਲ। ਤੁਹਾਨੂੰ ਪਤਾ ਹੁਣ ਕੂਟਨੀਤੀ ਵੀ ਚੱਲਣੀ ਹੈ, ਰਾਜਨੀਤੀ ਵੀ ਚੱਲਣੀ ਹੈ। ਬਿਲਕੁਲ। ਤੇ ਮਿੰਟੂ ਜੀ, ਇਹ ਜਥੇਬੰਦੀਆਂ ਸਾਰੀਆਂ ਦੇ ਨਾਲ ਮੀਟਿੰਗ ਹੋ ਰਹੀ ਹੈ, ਜਾਂ ਡੱਲੇਵਾਲ ਤੇ ਜਿਹੜੀਆਂ ਹੋਰ ਜਥੇਬੰਦੀਆਂ ਮੋਹਰੀ ਸੀ ਉਹਨਾਂ ਦੇ ਨਾਲ ਹੀ ਹੋ ਰਹੀ ਹੈ? ਇਹ ਜਿਹੜੇ ਮੋਹਰੀ ਸਿਰਫ 2 ਬੰਦੇ ਹੀ ਨੇ ਇਸ ਟਾਈਮ ਜੀ। ਸਿੱਧੂਪੁਰੀਏ, ਹੂੰ, ਡੱਲੇਵਾਲ ਹੋਰੀ, ਤੇ ਉਧਰੋਂ ਸਰਵਣ ਪਧੇਰ ਹੋਰੀ। ਠੀਕ ਹੈ ਜੀ। ਜੀ। ਇਹ ਆ ਗਏ ਤੇ ਗਾਂ ਅਭਿਮਨਿਊ ਕੁਹਾੜ ਹੋਰੀ ਆ ਗਏ। ਠੀਕ ਹੈ ਜੀ। ਇਹ ਹਰਿਆਣੇ ਵਾਲੇ। ਮਤਲਬ ਕਿ ਜਥੇਬੰਦੀਆਂ ਤੇ ਹੈਗੀਆਂ ਨੇ, ਹੋਰ ਵੀ ਜਥੇਬੰਦੀਆਂ, ਪਰ ਪੰਜਾਬ ਦੇ ਵਿੱਚੋਂ ਜੇ ਤੁਸੀਂ ਦੇਖੋਗੇ ਉਗਰਾਹਾਂ ਵਾਲਿਆਂ ਨੇ ਸਮਰਥਨ ਤਾਂ ਦਿੱਤਾ ਹੈ, ਪਰ ਉਗਰਾਹਾਂ ਵਾਲਿਆਂ ਦੀ ਕਾਲ ਜਿਹੜੀ ਹੈ ਚੰਡੀਗੜ੍ਹ ਘੇਰਨ ਦੀ ਹੈ। ਠੀਕ ਹੈ। ਇਧਰੋਂ ਜਿਹੜੇ ਆ ਗਏ ਲੱਖੋਵਾਲ ਹੋਰੀ ਤੇ ਰਾਜੇਵਾਲ ਹੋਰੀ, ਉਹਨਾਂ ਦੀ ਕਾਲ ਹੈ ਭਾਰਤ ਬੰਦ ਦੀ। ਠੀਕ ਹੈ ਜੀ। 16 ਦੀ। ਜੀ, ਜੀ। ਤਾਂ ਮਤਲਬ ਕਿ ਇਸ ਤਰ੍ਹਾਂ ਕਿ ਹੁਣ ਦੇਖੋ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੰਗੀ ਬਣ ਗਈ। ਕੋਈ ਵੀ ਕਿਸਾਨ ਜਥੇਬੰਦੀ ਉਹਨਾਂ ਦੇ ਵਿਰੋਧ 'ਚ ਤਾਂ ਨਹੀਂ ਆ ਸਕਦੀ। ਨਹੀਂ ਆ ਸਕਦੀ, ਬਿਲਕੁਲ ਸਹੀ। ਪਰ ਹਾਲ ਦੀ ਘੜੀ ਇਹ ਜਾਣਗੇ, ਮਤਲਬ ਕਿ ਇਹਨਾਂ ਦੀ ਅਗਵਾਈ ਹੇਠ ਜਥੇਬੰਦੀਆਂ ਜਾਣਗੀਆਂ, ਜਿਹੜੀਆਂ ਹੋਰ ਜਾਣਗੀਆਂ ਨਾਲ। 2 ਇਹ ਆਪਣੇ ਪੰਜਾਬ 'ਚੋਂ ਲੀਡ ਕਰਨ ਵਾਲੇ ਆ। ਉਸ ਤੋਂ ਬਾਅਦ ਹੌਲੀ ਹੌਲੀ ਆਪਾਂ ਅੱਗੇ ਵੀ ਵੇਖਿਆ ਕਿ ਹੌਲੀ ਹੌਲੀ ਫਿਰ ਇਹਨਾਂ ਦਾ ਆਪਸ ਦੇ ਵਿੱਚ ਇਤਫਾਕ ਬਣ ਗਿਆ ਸੀ। ਜੀ, ਜੀ। ਤੇ ਮਿੰਟੂ ਜੀ, ਮਾਨ ਤੇ ਕੇਜਰੀਵਾਲ ਸਾਹਿਬ ਕਹਿੰਦੇ ਅਯੁੱਧਿਆ ਪਹੁੰਚਿਆ ਜੀ। ਜੀ ਦੇਖੋ, ਇਹ 2 ਦਿਨ ਤੇ ਇੱਥੇ ਰਹੇ ਨੇ। 2 ਉਹ ਜਿਵੇਂ ਫਿਲਮਾਂ 'ਚ ਆਪਾਂ ਡਬਲ ਰੋਲ ਦੇਖਦੇ ਹੁੰਦੇ ਸੀ ਨਾ, ਡਬਲ ਸੀਐਮ। ਇਹ ਇੱਥੇ ਰਹੇ ਨੇ 2 ਦਿਨ ਤੇ ਹੁਣ ਅਯੁੱਧਿਆ ਗਏ ਨੇ। ਦੇਖੋ ਗੱਲ ਇਹ ਕਿ ਅਯੁੱਧਿਆ 'ਚ ਇਹਨਾਂ ਨੂੰ ਇਨਵੀਟੇਸ਼ਨ ਉਦੋਂ ਮਿਲਿਆ ਸੀਗਾ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਤੇ, ਪਰ ਇਹ ਨਹੀਂ ਸਨ ਗਏ ਕਿਉਂਕਿ ਇੰਡੀਆ ਗੱਠਜੋੜ ਦਾ ਆਪਣਾ ਇੱਕ ਸਟੈਂਡ ਸੀ, ਸਟਾਂਸ ਸੀਗਾ। ਪਰ ਜਾਣਾ ਤਾਂ ਪਵੇਗਾ ਨਾ, ਹਿੰਦੂਆਂ ਦੀ ਵੋਟ ਲੈਣੀ ਹੈ ਭਾਈ ਤੁਸੀਂ, ਉਹ ਜਾਣਾ ਪਵੇਗਾ।
ਬਾਕੀ ਵੋਟ ਆਪਦੀ ਥਾਂ ਤੇ ਹੁੰਦੀ, ਆਸਥਾ ਆਪਦੀ ਥਾਂ ਤੇ ਹੈ। ਜੀ ਉਹ ਜਾਣਾ ਤਾਂ ਕੇਜਰੀਵਾਲ ਸਾਹਿਬ ਨੇ ਹੋਊਗਾ, ਉਹ ਕਹਿੰਦੇ ਨੇ ਮਾਨ ਸਾਹਿਬ ਚਲੋ ਜਹਾਜ਼ ਨਾਲ ਲੈ ਚੱਲਿਓ, ਹੋਰ ਕੀ ਹੈ। ਤੇ ਫੈਮਲੀਆਂ ਵੀ ਗਈਆਂ ਨੇ, ਵੈਸੇ ਚਲੋ ਮਾੜੀ ਗੱਲ ਨਹੀਂ ਹੈ, ਆਸਥਾ ਦਾ ਮਾਮਲਾ ਹੈ, ਜਾਂ ਤੇ ਕੋਈ ਵੱਡੀ ਗੱਲ ਨਹੀਂ ਹੈ। ਤੇ ਹੋਰ ਵੀ ਨੇਤਾ ਜਾ ਰਹੇ ਆ, ਜਾਣਗੇ, ਸਾਰੇ ਜਾਣਗੇ, ਕਿਉਂਕਿ ਹਿੰਦੂ ਭਾਈਚਾਰੇ ਦੀ ਵੋਟ ਦਾ ਮਾਮਲਾ ਹੈ ਨਾ, ਵੋਟਾਂ ਬਹੁਤ ਪਿਆਰੀਆਂ ਇਹਨਾਂ ਨੂੰ। ਤਾਂ ਕਿਹੜਾ ਹੈ ਜਿਹੜਾ ਇਸ ਤਰ੍ਹਾਂ ਨਾਰਾਜ਼ ਕਰ ਸਕਦਾ ਹਿੰਦੂ ਭਾਈਚਾਰੇ ਨੂੰ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਤਾਂ ਮੁੱਦਾ ਕੱਢ ਲਿਆਉਣਗੇ ਨਾ, ਜੀ ਇਹ ਤਾਂ ਸੱਦੇ ਤੇ ਵੀ ਨਹੀਂ ਆਏ ਤੇ ਅਯੁੱਧਿਆ ਗਏ ਵੀ ਨਹੀਂ। ਖੈਰ ਚਲੋ, ਇਹ ਆਪਣੀਆਂ ਰਾਜਨੀਤਿਕ ਲੋੜਾਂ ਜਾਂ ਪੂਰਤੀਆਂ ਜਾਂ ਆਸਥਾ ਦਾ ਮਾਮਲਾ ਹੈ। ਤਾਂ ਇੱਥੇ ਪੰਜਾਬ ਦੇ ਵਿੱਚ 2 ਦਿਨ ਜੋ ਇਹਨਾਂ ਨੇ ਕੀਤਾ ਹੈ, ਉਹਦੇ ਤੇ ਆਪਾਂ ਜੇ ਝਾਤ ਮਾਰੀਏ, ਇੱਥੋਂ ਗਏ ਨੇ ਅਯੁੱਧਿਆ, ਤੇ ਇੱਥੇ ਇਹਨਾਂ ਨੇ ਘਰ ਘਰ ਰਾਸ਼ਨ ਸਕੀਮ ਜਿਹੜੀ ਉਹ ਲਾਂਚ ਕੀਤੀ ਹੈ। ਘਰ ਘਰ ਰਾਸ਼ਨ ਪਹਿਲਾਂ ਹੀ ਚੱਲਦੀ ਸੀ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਘਰ ਘਰ ਆਟਾ ਲੈ ਆਉਂਦਾ ਇਹਨਾਂ ਨੇ। ਠੀਕ ਹੈ ਜੀ। ਹੁਣ ਉਹਦੇ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਦਸਤਾਵੇਜ਼ ਕੱਢ ਕੇ ਲਿਆਂਦੇ ਹਾਈ ਕੋਰਟ ਚੋਂ, ਉਹ ਹਾਈ ਕੋਰਟ ਦੇ ਵਿੱਚ ਕੇਸ ਆ। ਮਤਲਬ ਕਿ ਤੁਸੀਂ ਅੱਗੇ ਇੱਕ ਕੇਸ ਆ ਰਿਹਾ 2022 ਚ ਰਾਸ਼ਨ ਡਿਪੂ ਵਾਲਿਆਂ ਤੋਂ, ਤੁਸੀਂ ਫੇਰ ਸਕੀਮ ਲਾਂਚ ਕਰ ਦਿੱਤੀ, ਜਦ ਕਿ ਤੁਸੀਂ ਉੱਥੇ ਜਵਾਬ ਦਿੱਤਾ ਹੈ, ਹੋ ਸਕਦਾ ਕੱਲ ਨੂੰ ਸਟੇ ਕਰ ਦੇਣ ਹਾਈ ਕੋਰਟ ਵਾਲੇ, ਕਿਉਂਕਿ ਰਾਸ਼ਨ ਡਿਪੂ ਵਾਲਿਆਂ ਨੇ ਕਿਹਾ ਕਿ ਸਾਡੇ ਢਿੱਡ ਤੇ ਲੱਤ ਹੈ ਨਾ ਜੀ ਜੀ, ਤੁਸੀਂ ਸਮਾਨਾਂਤਰ ਸਾਡੇ ਇੱਕ ਹੋਰ ਸਿਸਟਮ ਖੋਲਤਾ ਮਾਰਕਫੈਡ ਦੇ ਜ਼ਰੀਏ, ਠੀਕ ਹੈ ਨਾ, ਉਹਨਾਂ ਨੂੰ ਤਨਖਾਹਾਂ ਮੋਟੀਆਂ, ਸਾਨੂੰ ਕਮਿਸ਼ਨ ਕੱਖ ਵੀ ਨਹੀਂ। ਅੱਗੇ ਉਹ ਦਿੱਲੀ 'ਚ ਵੀ ਇਸੇ ਤਰ੍ਹਾਂ ਸਕੀਮ ਬੰਦ ਹੋਈ ਸੀ ਇਹਨਾਂ ਦੀ ਜੀ। ਫਿਰ ਇੱਕ ਕੇਸ ਹਾਈ ਕੋਰਟ 'ਚ ਆ ਰਹੇ, ਹੁਣ ਚੱਲਦੇ ਕੇਸ ਦੇ ਵਿੱਚ ਹਿਸਾਬ ਲਾ ਲਓ ਇਹ ਲਾਂਚ ਕਰਕੇ, ਫਰਜ਼ ਕਰੋ ਕਿ ਬਈ ਕੱਲ ਨੂੰ ਸਟੇ ਹੋ ਜਾਂਦਾ ਹੈ, ਜਾਂ ਜਿਹੜਾ ਤਾਮ ਝਾਮ ਤੇ ਖਰਚਾ ਆਇਆ ਇਹ ਫਿਰ ਇਹਨਾਂ ਦੇ ਸਮਰਥਕਾਂ ਤੋਂ ਜਾਂ ਇਹਨਾਂ ਤੋਂ ਫਿਰ ਲਿਆ ਜਾਣਾ ਚਾਹੀਦਾ, ਜੇ ਤੇ ਗੱਲ ਆ ਜਾਂਦੀ ਹੈ। ਤਾਂ ਉਸ ਤਰ੍ਹਾਂ ਫਿਰ ਦੂਜੇ ਦਿਨ ਇਹਨਾਂ ਨੇ ਥਰਮਲ ਦਾ ਜਿਹੜਾ ਸੀਗਾ ਉਹ ਇੱਥੇ ਲੋਕ ਅਰਪਣ ਕਰ ਦਿੱਤਾ। ਮੁੱਖ ਮੰਤਰੀ ਇੰਨੀ ਮਤਲਬ ਕਿ ਸਫਾਈ ਨਾਲ ਕਈ ਵਾਰ ਗੱਲਾਂ ਨੂੰ ਭੁਲੇਟ ਜਾਂਦਾ, ਕਹਿੰਦਾ ਮੈਂ ਸੁੱਚ ਛੱਡ ਕੇ ਆਇਆ, ਬਿਜਲੀ ਸਸਤੀ ਹੋ ਜਾਏਗੀ। ਬਿਜਲੀ ਕਿੱਦਾਂ ਸਸਤੀ ਹੋ ਜਾਏਗੀ? ਉਹਦੀ ਤੇ ਕਪੈਸਿਟੀ ਜਿਹੜੀ ਹੈ ਗੋਇੰਦਵਾਲ ਸਾਹਿਬ ਵਾਲਾ ਥਰਮਲ, ਉਹਦੀ ਕਪੈਸਿਟੀ ਤਾਂ ਦੇਖੋ 1000 ਮੈਗਾਵਾਟ ਵੀ ਹੈ ਨਹੀਂ, ਤੇ ਚੱਲਣਾ ਉਹਨੇ ਪੂਰਾ ਆਪਰੇਸ਼ਨਲ ਜਿਹੜਾ ਹੋਣਾ ਜੂਨ 'ਚ ਹੋਣਾ ਜਾ ਕੇ। ਜੀ ਜੀ ਜੀ, ਮਤਲਬ ਕਿ ਚੱਲ ਹੀ ਨਹੀਂ ਰਿਹਾ ਕਪੈਸਿਟੀ ਦੇ ਮੁਤਾਬਕ। ਤੇ ਹਾਲੇ ਕਪੈਸਿਟੀ ਦੇ ਮੁਤਾਬਕ ਮੈਂ ਦੱਸਿਆ ਸੀਗਾ ਇੱਥੇ ਆਪਦੇ ਪੇਜ ਤੇ ਲਾਈਵ ਹੋ ਕੇ, ਪ੍ਰਵੀਨ ਜੀ ਕਪੈਸਿਟੀ ਦੇ ਮੁਤਾਬਕ ਤੇ ਕੋਈ ਵੀ ਨਹੀਂ ਇਹਨਾਂ ਦਾ ਚੱਲ ਰਿਹਾ ਇਸ ਟਾਈਮ, ਕਿਉਂਕਿ ਕਿਤੇ ਤਕਨੀਕੀ ਫਾਲਟ ਆ, ਕਿਤੇ ਕੋਲੇ ਦੀ ਕਿੱਲੇ ਤਾਂ। ਖੈਰ ਚਲੋ, ਗੱਲ ਆਪਾਂ ਇਹ ਸੀ ਕਿ ਵੀਕਐਂਡ ਤੇ ਇਹ ਵੱਡੀਆਂ ਇਹਨਾਂ ਨੇ ਯੋਜਨਾਵਾਂ ਲਾਂਚ ਕੀਤੀਆਂ ਧੂਮ ਧੜਕੇ ਨਾਲ। ਮੈਂ ਕਿਹਾ ਚਲੋ ਉਹ ਵੀ ਇਹਨਾਂ ਦੀ ਗੱਲ ਥੋੜੀ ਜਿਹੀ ਕਰ ਦਈਏ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ ਆਪਾਂ, ਭਾਨਾ ਸਿੱਧੂ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਜੀ। ਹਾਂਜੀ, ਭਾਨਾ ਸਿੱਧੂ ਆ ਗਿਆ ਸੀਗਾ, ਦੁਪਹਿਰ ਤੋਂ ਪਹਿਲਾਂ ਹੀ ਆ ਗਿਆ ਸੀਗਾ। ਭਾਨਾ ਸਿੱਧੂ ਆ ਗਿਆ ਸੀਗਾ। ਦੇਖੋ, ਭਾਨਾ ਸਿੱਧੂ ਦੀ ਰਿਹਾਈ ਜਿਹੜੀ ਉਹ ਵੈਸੇ ਤੇ ਇਹਨਾਂ ਨੇ ਜੋ ਕਾਲ ਕੀਤਾ ਸੀਗਾ ਉਹਦੇ ਮੁਤਾਬਕ 10 ਨੂੰ ਕਰਨੀ ਸਨ। ਠੀਕ ਹੈ ਜੀ। 10 ਨੂੰ ਨਹੀਂ ਹੋਈ ਤੇ ਫਿਰ ਅੱਜ ਅਚਾਨਕ ਇਹ ਸਭ ਕੁਝ ਹੋ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕੈਂਸਲੇਸ਼ਨ ਹੋਈ ਹੈ ਜਾਂ ਜ਼ਮਾਨਤਾਂ। ਕਮਾਲ ਦੀ ਗੱਲ ਇਹ ਹੈ ਕਿ ਇੱਥੇ ਸਾਰੇ ਜਿੰਨੇ ਅਖਬਾਰ ਛਪਦੇ ਨੇ ਤੇ ਉਹਨਾਂ ਦੇ ਜਿਹੜੇ ਡਿਜੀਟਲ ਵਰਜ਼ਨ ਨੇ ਉਹਨਾਂ ਨੂੰ ਜਾ ਕੇ ਦੇਖੀਏ, ਡਿਜੀਟਲ ਵਰਜ਼ਨ ਜਿਹੜੇ ਹੈਗੇ ਨੇ ਉਹਨਾਂ ਦੇ, ਤਾਂ ਉਹਦੇ ਵਿੱਚ ਜਾ ਕੇ ਅਸੀਂ ਦੇਖਦੇ ਹਾਂ ਤੇ ਉੱਥੇ ਤੇ ਉਹ ਪਏ ਨੇ ਦੂਜਾ ਆਂਦੇ ਤੇ ਇਹ ਜ਼ਮਾਨਤਾਂ ਹੋਈਆਂ। ਜੀ ਜੀ, ਯਾਨੀ ਸਰਕਾਰ ਨੇ ਜਾਂ ਪਤਾ ਨਹੀਂ ਕਿਸ ਹਿਸਾਬ ਨਾਲ ਮੀਡੀਆ ਨੇ ਇਹ ਇੱਕ ਨੈਰੇਟਿਵ ਬਣਾਤਾ ਕਿ ਜ਼ਮਾਨਤਾਂ ਹੋਈਆਂ ਨੇ, ਪਰ ਇਹਨਾਂ ਨੇ ਆ ਕੇ ਕਾਗਜ਼ ਪੇਸ਼ ਕੀਤੇ ਕਿ ਸਾਰੀਆਂ ਕੈਂਸਲੇਸ਼ਨ ਭਰੀਆਂ ਗਈਆਂ ਨੇ, ਕੈਂਸਲੇਸ਼ਨ ਭਰੀਆਂ ਨੇ। ਤਾਂ ਖੈਰ ਚਲੋ, ਇਹ ਆ ਵੱਡੀ ਖਬਰ ਕਿ ਭਾਨਾ ਸਿੱਧੂ ਵਾਪਸ ਆ ਗਿਆ ਘਰੇ। ਪਰ ਭਾਨਾ ਸਿੱਧੂ ਨੇ ਆਪਣੀ ਜਿਹੜੀ ਵਿਆਖਿਆ ਸੁਣਾਈ ਆ ਉਹ ਬੜੀ ਖਤਰਨਾਕ ਜੀ ਦੱਸੀ ਆ। ਉਹਨੇ ਆਖਿਆ ਕਿ ਮੈਨੂੰ ਇੱਥੇ ਭੱਛੇ ਨਾਲ ਲੈ ਗਿਆ ਸੱਚੋ, ਆਂਦਾ ਤੈਨੂੰ ਗਨਮੈਨ ਦੇ ਰਿਹਾ, ਤੈਨੂੰ ਖਤਰਾ ਹੈ। ਤੇ ਉੱਥੇ ਜਾ ਕੇ ਫਿਰ ਇਹਨਾਂ ਨੇ ਕੇਸ ਪਾਤਾ 1 2 3 4। ਤੇ ਫਿਰ ਉਸ ਤੋਂ ਬਾਅਦ ਇਹਨੇ ਆਖਿਆ ਕਿ ਲੁਧਿਆਣੇ ਵਾਕਿਆ CIA ਸਟਾਫ ਦੇ ਵਿੱਚ ਮੈਨੂੰ ਕੁੱਟਿਆ ਗਿਆ, ਨੰਗਿਆ ਕੀਤਾ ਗਿਆ, ਨੱਕ 'ਚ ਪਾਣੀ ਪਾਇਆ ਗਿਆ ਜੀ, ਸਿਰ 'ਚ ਪਾਣੀ ਪਾਇਆ ਗਿਆ,
ਵੀਡੀਓ ਬਣਾਈਆਂ ਗਈਆਂ, ਮਾਫੀਆਂ ਮੰਗਵਾਈਆਂ ਗਈਆਂ ਨੇ, ਸਾਰਾ ਕੁਝ ਹੋਇਆ ਮੇਰੇ ਨਾਲ। ਹੂੰ ਯਾਨੀ ਜਿਹੜੇ ਦੋਸ਼ ਲੱਖੇ ਹੋਰਾਂ ਨੇ ਲਾਏ ਸਨ ਬਾਹਰ ਰਹਿ ਕੇ, ਹੂੰ ਤਾਂ ਉਹਨਾਂ ਦੀ ਪ੍ਰੋੜਤਾ ਕੀਤੀ ਆ ਭਾਨਾ ਸਿੱਧੂ ਨੇ। ਉਹਨੇ ਆਖਿਆ ਕਿ ਮੇਰੇ ਨਾਲ ਵਾਕਿਆ ਹੀ ਹੋਇਆ, ਹੂੰ ਜੋ ਇਹਨਾਂ ਨੇ ਕਿਹਾ ਇਹ ਹੋਇਆ। ਜੀ ਤੇ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਮਸਲਾ ਜਿਹੜਾ ਵੱਡਾ ਬਣ ਜਾਏਗਾ, ਕਿਉਂਕਿ ਲੱਖੇ ਸਿਧਾਣੇ ਨੇ ਕਿਹਾ ਕਿ ਅਸੀਂ ਜਾਵਾਂਗੇ ਹਾਈ ਕੋਰਟ, ਹੂੰ ਵੀ ਜੋ ਇਹਨਾਂ ਨੇ ਕੀਤਾ। ਵੇਖੋ ਗੱਲ ਤੇ ਇਹ ਹੈ ਕਿ ਚਲੋ ਕੇਸ ਵੀ ਬਣਾ ਲਏ ਤੁਸੀਂ, ਇੱਥੋਂ ਤੱਕ ਠੀਕ ਆ, ਉਹਦੀਆਂ ਭੈਣਾਂ ਨੂੰ ਵਿੱਚ ਰੱਖ ਦਿੱਤਾ ਜੀ ਤੇ ਕੇਸ ਉਹ ਵੀ ਤੁਸੀਂ ਮੁੜ ਕੇ ਹੁਣ ਉਹ ਰੱਦ ਕਰ ਦਿੱਤਾ। ਹੂੰ ਗੱਲ ਇਹ ਆ ਕਿ ਜੋ ਤੁਸੀਂ ਬੰਦੇ ਨੂੰ ਫੜ ਕੇ ਉਹਦੇ ਨਾਲ ਉਹਨੂੰ ਜ਼ਲਾਲਤ ਦੇ ਰਹੇ ਹੋ, ਨੰਗਿਆਂ ਕਰਨਾ, ਵੀਡੀਓ ਇਹ ਕਿਹੜਾ ਸ਼ੌਂਕੀ ਆ ਵੀ ਹੂੰ ਏਦਾਂ ਬੰਦਾ ਨੰਗਾ ਕਰਕੇ ਬੰਦੇ ਨੂੰ ਵੇਖਣ ਦਾ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਜੀ ਇਹ ਵੀਡੀਓ ਵੇਖਦਾ ਕੌਣ? ਹੂੰ ਅੱਗੇ ਸੁਖਪਾਲ ਖਹਿਰਾ ਕਹਿੰਦਾ ਕਿ ਮੇਰੇ ਕਮਰੇ ਚ ਛੋਟੇ ਜਿਹੇ ਸੈੱਲ ਦੇ ਵਿੱਚ ਕੈਮਰਾ ਲਾਈ ਬੈਠੇ ਸਨ। ਹੂੰ ਇਹ ਕਿਹੜਾ ਸ਼ੌਂਕ ਪੈ ਗਿਆ ਇਹਨਾਂ ਨੂੰ? ਜੀ ਸਮਝ ਤੋਂ ਅੱਗੇ ਵੀ ਪ੍ਰਵੀਨ ਜੀ ਕੁੱਟਮਾਰਾਂ ਹੁੰਦੀਆਂ ਸਨ, ਹੂੰ ਥਾਣਿਆਂ 'ਚ ਬਥੇਰਾ ਕੁਝ ਹੁੰਦਾ ਸੀ। ਅਸੀਂ ਨਵਾਂ ਹੀ ਕੰਮ ਵਹਿੰਦੇ ਪਏ ਵੀਡੀਓ ਵਾਲਾ। ਇੱਕ ਤੇ ਰਿਕਾਰਡਿੰਗਾਂ ਦੇ ਬੜੇ ਸ਼ੌਕੀਨ ਨੇ। ਖੈਰ ਜੋ ਵੀ ਹੈ, ਤਾਂ ਭਾਨਾ ਸਿੱਧੂ ਇੱਕ ਵਾਰੀ ਆ ਗਿਆ, ਪਰ ਉਹਨੇ ਆਖਿਆ ਕਿ ਇਹ ਮੇਰੇ ਤੇ ਹੋਰ ਵੀ ਕੇਸ ਪਾ ਸਕਦੇ ਆ, ਹੂੰ ਕਿਉਂਕਿ ਉਹਨਾਂ ਨੇ ਮਤਲਬ ਕਿ ਪੁਲਿਸ ਵਾਲਿਆਂ ਨੇ ਕਿਹਾ ਸੀਗਾ ਕਿ ਜੇ ਤੂੰ ਹੁਣ ਬਾਹਰ ਜਾ ਕੇ ਬੋਲਿਆ ਤਾਂ ਤੇਰੇ ਤੇ ਹੋਰ ਕੇਸ ਪਾ ਦੇਵਾਂਗੇ। ਕਹਿੰਦੇ ਜੇ ਮੈਂ ਬੋਲਿਆ ਹੋ ਸਕਦਾ ਕੇਸ ਹੋਰ ਪੈ ਜਾ। ਜੀ ਜੀ ਤੇ ਵਿਕਰਮ ਮਜੀਠੀਆ ਨੂੰ ਸਮਨ ਜਾਰੀ ਹੋ ਗਿਆ ਜੀ। ਹੁਣ ਐਸਆਈਟੀ ਨੇ 15 ਤਰੀਕ ਨੂੰ ਤਲਬ ਕੀਤਾ। ਜੀ ਬਿਲਕੁਲ। ਦੇਖੋ ਵਿਕਰਮਜੀਤ ਮਜੀਠੀਆ ਵਾਲਾ ਮਾਮਲਾ ਜਿਹੜਾ ਉਹੀ ਹੈ, ਡਰੱਗ ਨਾਲ ਜੁੜਿਆ। ਇਹਦੇ ਚ ਕੀ ਹੈ ਕਿ ਸਮਨਿੰਗ ਵਾਰ-ਵਾਰ ਅੱਗੇ ਕੁਛ ਇਹਦੇ ਜਿਹੜੇ ਪੁਰਾਣੇ ਜਾਂ ਹੁਣ ਵਾਲੇ ਨਾਲ ਦੇ ਵੀ ਆ ਹਾਂਜੀ ਸਾਥੀ ਆ ਮਜੀਠੀਆ ਦੇ, ਉਹਨਾਂ ਨੂੰ ਵੀ ਬੁਲਾਇਆ ਸੀਗਾ ਵੀ ਕੋਈ ਉਧਰੋਂ ਕੋਈ ਘੁੰਡੀ ਨਿਕਲੇ। ਸਮਝਦੇ ਹੋ ਨਾ, ਜਿਹੜੇ ਨਾਲ ਰਹਿਣ ਵਾਲੇ ਕਿ ਕੋਈ ਉਹ ਬਿਆਨ ਵੱਖਰਾ ਦੇ ਦੇਣ, ਇਹ ਵੱਖਰਾ ਦੇ ਦੇਵੇ, ਉਹਦੇ ਚ ਫਸ ਜਾਏਗਾ। ਹੁਣ 15 ਫਰਵਰੀ ਵਾਸਤੇ ਇਹ ਸੰਮਨ ਆ, ਇਹਦੇ ਵਿੱਚ ਵੇਖੋ ਕਿ ਕੀ ਨਿਕਲਦਾ ਕੀ ਨਹੀਂ ਨਿਕਲਦਾ। ਹੋਰ ਤਾਂ ਹੈ ਹੀ ਕੁਛ ਨਹੀਂ ਇਹਦੇ ਚੋਂ। ਉਹ ਆਏਗਾ, ਜਾਂਚ ਪੜਤਾਲ ਚ ਸ਼ਾਮਲ ਹੋਏਗਾ, ਲਗਾਤਾਰ ਸਿਲਸਿਲਾ। ਮੈਂ ਅੱਗੇ ਵੀ ਕਿਹਾ, ਮੈਂ ਤੇ ਵਾਰ-ਵਾਰ ਕਹਿਣਾ ਕਿ ਭਾਈ ਜੇ ਕੋਈ ਦੋਸ਼ੀ ਆ ਉਹ ਬਚਣਾ ਨਹੀਂ ਚਾਹੀਦਾ, ਤੇ ਬੇਦੋਸ਼ਾ ਹੈ ਤਾਂ ਉਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਆਪੋ ਆਪਣੇ ਥਾਂ ਤੇ ਕਾਇਮ ਰਹਿਣਗੀਆਂ ਹਰ ਟਾਈਮ। ਜਦੋਂ ਮਰਜ਼ੀ ਤੁਸੀਂ ਇਹ ਸਹੀ ਤਕਾਜ਼ੇ ਨਾਲ ਦੇਖੋਗੇ ਤਾਂ ਇਹੀ ਗੱਲਾਂ ਦਾ ਜਵਾਬ ਨਿਕਲੇਗਾ। ਪਰ ਗੱਲ ਇਹ ਆ ਕਿ ਹੁਣ ਪਤਾ ਨਹੀਂ ਕਦੋਂ ਇਹ ਨਿਬੜੇਗਾ, ਕਦੋਂ ਨਹੀਂ ਨਿਬੜਦਾ, ਇਹ ਤੇ ਹੁਣ ਸਮਾਂ ਹੀ ਦੱਸੇਗਾ। ਤੇ ਮੇਰੇ ਖਿਆਲ ਦੇ ਨਾਲ ਇਹ ਸਮਨਿੰਗ ਹਾਲੇ ਹੋਰ ਚੱਲੇਗੀ, ਖਾਸ ਤੌਰ ਤੇ ਇਲੈਕਸ਼ਨ ਤੱਕ। ਤੁਹਾਨੂੰ ਪਤਾ ਹੀ ਹੈ, ਲੀਡਰਾਂ ਨੇ ਵਿਖਾਉਣਾ ਹੁੰਦਾ ਕਿ ਹਾਂ ਭਾਈ ਤਾਂ ਆਪਦੀ ਚੱਲੇ, ਸਾਡੀ ਜਾਂਚ ਪੜਤਾਲ ਜਿਹੜੀ ਚੱਲਦੀ ਪਈ ਆ। ਤਾਂ ਦੇਖੋ ਅੱਗੇ ਕੀ ਬਣਦਾ। ਪਰ ਜੇ ਆਪਾਂ ਵੇਖੀਏ, ਚਾਹੇ ਚੰਨੀ ਹੋਵੇ, ਮਜੀਠੀਆ ਹੋਵੇ, ਕੋਈ ਵੀ ਹੋਵੇ, ਜਦੋਂ ਜਾਂਚ ਪੜਤਾਲ ਚ ਸ਼ਾਮਲ ਹੋਣਾ ਪੈਂਦਾ ਤੇ ਫਿਰ ਉਦੋਂ ਤੁਹਾਨੂੰ ਪਤਾ ਹੀ ਆ, ਆਉਣਾ ਹੀ ਪਊਗਾ ਜਦੋਂ ਵੀ ਬੁਲਾਉਣਗੇ। ਹਾਂਜੀ ਜੀ। ਤੇ ਮੈਨੂੰ ਜੀ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਿਆ। ਅਸ਼ੋਕ ਚੌਹਾਨ ਜਿਹੜੇ ਸ਼ਾਇਦ ਮੁੱਖ ਮੰਤਰੀ ਵੀ ਰਹੇ ਨੇ ਮਹਾਰਾਸ਼ਟਰ ਦੇ, ਉਹਨਾਂ ਨੇ ਅਸਤੀਫਾ ਦੇ ਦਿੱਤਾ ਜੀ। ਉਹਨੇ ਇਹ ਕਮਜ਼ੋਰ ਜਿਹਾ ਬੰਦਾ ਮੁੱਖ ਮੰਤਰੀ ਤੇ ਰਿਹਾ ਹੈ, ਮੁੱਖ ਮੰਤਰੀ ਤੇ ਰਿਹਾ। ਇਹਦਾ ਪਿਓ ਸੀ ਸ਼ੰਕਰ ਰਾਜ ਚੌਹਾਨ। ਜੀ ਉਹ ਬੰਦਾ ਸੀ ਕਿੱਲ ਟੋਪੀ ਵਾਲਾ, ਪੂਰਾ ਘੈਂਟ ਬੰਦਾ ਸੀ। ਇਹ ਤੇ ਗਾ ਬਸ ਇਹ ਜਿਹੜਾ ਉਹ ਸ਼ਹੀਦਾਂ ਦੀ ਕਲੋਨੀ ਬਣਾਈ ਸੀ ਕਿ ਆਦਰਸ਼ ਹਾਊਸਿੰਗ ਸੁਸਾਇਟੀ ਘਪਲਾ, ਉਹਦੇ ਵਿੱਚ ਤੇ ਇਹਨੂੰ ਦਲਾਲ ਕਹਿੰਦੇ ਰਹੇ ਭਾਜਪਾ ਵਾਲੇ। ਮੋਦੀ ਹੋਰੀ ਤਾਂ ਦਲਾਲ ਕਹਿੰਦੇ ਸੀਗੇ ਕਿ ਇਹਨਾਂ ਨੇ ਇਹ ਸ਼ਹੀਦਾਂ ਦੀ ਦਲਾਲੀ ਕੀਤੀ ਆ। ਇੱਥੋਂ ਤੱਕ ਕਿ ਇਹਨੂੰ ਲੀਡਰ ਨੂੰ ਡੀਲਰ ਹੀ ਦੱਸਦੇ ਹੁੰਦੇ ਸੀ, ਨਾਮ ਸੀਗਾ ਨਾ। ਤਾਂ ਇਹ ਬਸ ਉਹ ਈਡੀ ਸ਼ੀਡੀ ਵਾਲੇ ਹੀ ਨੇ ਸਾਰੇ, ਇਹਨਾਂ ਦੇ ਮਗਰ ਪੈਂਦੇ ਆ ਤੇ ਡਰਦੇ ਡਰਾਉਂਦੇ ਇੱਧਰ ਨੂੰ ਆ ਜਾਂਦੇ ਆ। ਉੱਥੇ ਦੇਖੋ ਮਹਾਰਾਸ਼ਟਰ ਦੇ ਵਿੱਚ ਕੀ ਆ ਕਿ ਬਹੁਤ ਵੱਡੀ ਗਿਣਤੀ ਆ ਸੀਟਾਂ ਦੀ। ਉद्धਵ ਠਾਕਰੇ ਨੂੰ ਉੱਥੇ ਉਹਨਾਂ ਨੇ ਕਮਜ਼ੋਰ ਕਰ ਦਿੱਤਾ, ਉਹਨੂੰ ਤੋੜ ਦਿੱਤਾ। ਅਜੀਤ ਪਵਾਰ ਉਹ ਤੋੜ ਲਿਆ, ਸ਼ਰਦ ਪਵਾਰ ਦੇ ਨਾਲ ਉਹਦੀ ਪਾਰਟੀ ਤੋੜ ਦਿੱਤੀ। ਬਸ ਗੇਮਾਂ ਜੀਆਂ ਨੇ, ਹੋਰ ਕੀ ਆ। ਅਸ਼ੋਕ ਚੌਹਾਨ, ਮੈਂ ਵੀ ਤੁਹਾਨੂੰ ਦੱਸਿਆ, ਅਜੀਤ ਪਵਾਰ ਬਾਰੇ ਕੀ ਕਹਿੰਦੇ ਸੀ ਕਿ ਇਹਨੇ 70,000 ਕਰੋੜ ਦਾ ਘੁਟਾਲਾ ਕੀਤਾ। ਖੁਦ ਮੋਦੀ ਸਾਹਿਬ ਕਹਿੰਦੇ ਇਹ ਚੱਕੀ ਪੀਸੇਗਾ। ਉਹ ਤੇ ਇਹਨਾਂ ਦੇ ਮਤਲਬ ਕਿ ਉਹ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਬਣ ਗਿਆ। ਸੋ ਇਹ ਸਾਰੇ ਜਿਹੜੇ ਆ ਨਾ ਈਡੀ ਵਾਲੇ ਹੈਗੇ ਆ,
ਡਰਦੇ ਡਰਾਉਂਦੇ ਜਿਹੜੇ ਉਹ ਇੱਧਰ ਨੂੰ ਹੱਥ ਲਿਆਉਂਦੇ ਆ। ਜੀ ਜੀ ਸੋ ਇਸ ਕਰਕੇ ਇਹ ਪਿਛਲੇ ਦਿਨੀ ਹੀ ਜਦੋਂ ਸਪੀਕਰ ਨੂੰ ਮਿਲਿਆ ਸੀਗਾ ਨਾ, ਉਹ ਉਦੋਂ ਹੀ ਕਿਤੇ ਨਾ ਕਿਤੇ ਮੈਸੇਜ ਆ ਗਿਆ ਸੀਗਾ ਕਿ ਲਓ ਵੀ ਇਹਦਾ ਟਾਈਮ ਹੋ ਗਿਆ, ਇਹ ਜਾਏਗਾ। ਤੇ ਬਾਕੀ ਦਵਿੰਦਰ ਫੜਨਵੀਸ ਨੇ ਕਹਿ ਵੀ ਦਿੱਤਾ, ਆਗੇ ਅੱਗੇ ਦੇਖੀਏ ਹੋਤਾ ਹੈ ਕਿਆ। ਇਹ ਵੀ ਪੂਰਾ ਜੇਮਸ ਬੌਂਡ ਬਣਿਆ ਦਵਿੰਦਰ ਫੜਨਵੀਸ ਵੀ, ਕਿਉਂਕਿ ਕਾਲਾ ਚਸ਼ਮਾ ਲਾ ਕੇ ਕਹਿੰਦੇ ਰਾਤ ਨੂੰ ਨਿਕਲਣਾ ਹੁੰਦਾ ਸੀਗਾ। ਦੀ ਵਾਈਫ ਨੇ ਕਿਹਾ ਸਰਕਾਰ ਤੋੜਨ ਵਾਸਤੇ ਨਾ ਉਦਮ ਦੀ, ਤੇ ਜੇਮਸ ਬੌਂਡ ਹੈ। ਅੱਗੇ ਦੇਖੋ ਕਿਹਦੀ ਫਾਈਲ ਦਿੰਦਾ ਮੋਦੀ ਸਾਹਿਬ ਨੂੰ, ਚਲੋ ਆ ਚੱਕ ਲੋ, ਇਹ ਆ ਸਕਦਾ ਆਪਣੇ ਵੱਲ। ਜੀ ਜੀ, ਚੰਗਾ ਸਰਗਰਮ ਆ ਮਿੰਟੂ ਜੀ, ਪੂਰੀ ਤੋੜ ਫੋੜ ਕਰ ਰਿਹਾ ਮਹਾਰਾਸ਼ਟਰ ਦੀ ਰਾਜਨੀਤੀ ਚ। ਫੜਨਵੀਸ ਤੁਹਾਨੂੰ ਦੱਸਿਆ ਤਾਂ ਉਹ ਤੇ ਜੇਮਸ ਬੌਂਡ ਹੈ, ਫਿਰ ਰਾਤ ਨੂੰ ਨਿਕਲਦੇ ਹੀ ਇਸੇ ਕੰਮ ਲਈ ਉਹ ਨਿਕਲਦੇ ਹੀ ਇਸੇ ਕੰਮ ਲਈ। ਉਹਦੀ ਬੀਵੀ ਨੇ ਦੱਸਿਆ, ਮੈਂ ਤਾਂ ਹੈਰਾਨ ਹੋ ਗਿਆ ਵੀ ਕਮਾਲ ਦੀ ਗੱਲ। ਕਹਿੰਦੀ ਇਹ ਤਾਂ ਬੈਠਾ ਨਹੀਂ ਟਿੱਕੇ ਤੇ ਰਾਤ ਨੂੰ ਨਿਕਲਦਾ ਸੀਗਾ, ਕਾਲੀਆਂ ਐਨਕਾਂ ਲਾ ਕੇ, ਭਾਵੇਂ ਕਿਤੇ ਕੰਧ 'ਚ ਹੀ ਵੱਜੇ। ਤੇ ਮਤਲਬ ਕਿ ਇਸ ਤਰ੍ਹਾਂ ਕਰਕੇ ਬਈ ਜੋੜ ਤੋੜ ਦੀ ਰਾਜਨੀਤੀ ਹੈ, ਇਹਨਾਂ ਨੂੰ ਕੌਣ ਹੁਣ ਰੋਕ ਸਕਦਾ। ਬਿਲਕੁਲ, ਜਿਹਦੇ ਸੱਤਾ ਧਾਰੀਆਂ ਨੂੰ ਥਾਪੜਾ ਜਿਹਨੂੰ ਸੱਤਾ ਧਾਰੀਆਂ ਦਾ, ਉਹਨੂੰ ਕੌਣ ਰੋਕ ਸਕਦਾ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।